व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि हिंदूत्वियां वालों बॉलीवुड की फिल्म इंडस्ट्री ਨੂੰ ਹਿੰਦੂਤਵਾ ਦੇ ਅਖੰਡ ਭਾਰਤ ਦੇ ਏਜੰਡੇ ਨੂੰ ਅੱਗੇ ਤੋਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਸਾਨੂੰ ਭੈਣ ਅਮਨਜੋਤ ਕੌਰ ਜੀ ਹੋਰਾਂ ਦੀ ਲਿਖਤ ਵਸੂਲ ਹੋਈ ਹੈ ਜਿਹੜੀ ਕਿ ਆਪਾਂ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ। ਬਟ ਉਸ ਤੋਂ ਪਹਿਲਾਂ ਜਿਹੜੇ ਤੁਹਾਡੇ ਮੈਸੇਜ ਨੇ ਜਿੱਦਾਂ ਕਿ ਤੁਸੀਂ ਅੱਜ ਢੜੀ ਲਗਾਈ ਹੋਈ ਹੈ ਉਹ ਰੈਕਗਨਾਈਜ਼ ਕਰਨ ਜਾ ਰਹੇ ਹਾਂ। ਬਟ ਆਪਾਂ ਸਾਰਿਆਂ ਨੂੰ ਤਾਂ ਨਹੀਂ ਇੰਟਰਟੇਨਮੈਂਟ ਕਰਾਂਗੇ ਬਟ ਜਿਹੜੇ ਥੋੜੇ ਜਿਹੇ ਆਪਾਂ ਕਰ ਲੈਣੇ ਆ। ਸੋ ਸਤਨਾਮ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ ਔਰ ਇਸੇ ਤਰ੍ਹਾਂ ਜਿਤ ਸਿੰਘ ਜੀ ਕਹਿੰਦੇ 1947 ਤੋਂ ਲਿਖਣਾ ਸੀ। ਸੋ ਉਹਨਾਂ ਨੇ ਮੇਰੇ ਖਿਆਲ ਕੋਈ ਮੈਸੇਜ ਦੇਣਾ ਚਾਹੁੰਦੇ ਸੀ ਕਿ ਇਮਰਾਨ ਖਾਨ ਕੁਛ ਨਹੀਂ ਕਰ ਸਕਦਾ, ਪਾਕਿਸਤਾਨ ਦੇ ਸਟੇਟ ਆਰਮੀ ਅੰਡਰ ਹੈ। ਉਹਨਾਂ ਨੇ ਫਿਰ ਉਹ ਲਿਖਿਆ 1947 ਤੋਂ। ਸੋ ਐਨ ਸੇਖੋ ਜੀ ਕਹਿੰਦੇ ਨੇ ਕਿ ਓਨਲੀ ਸੋਲਿਊਸ਼ਨ ਫਰੀडम ਖਾਲਿਸਤਾਨ। और वाहगुरू जी की आईडी तो बहुत सारे मैसेज ने मैं काफ़ी पढ़ ले ने, बड़े अच्छे मैसेज ने उन्होंने दिते ने। और उन्होंने लिखा कि लाल मिर्चां सी जां हरियां जड़ियां कि ओबामा जी ने जी इंटरव्यू दी है। सो किद्दां उन्होंने मिर्चां लड़ियां हिंदुत्वियां नूं उन्हां बारे उन्होंने लिखा है। सो उन्होंने काफ़ी पसंद किया इस सैगमेंट ਨੂੰ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਜੀ ਕਹਿੰਦੇ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਸਾਨੂੰ ਲਿਖੇ ਕਾਫੀ ਸਾਰੇ ਮੈਸੇਜ ਨੇ, ਮੈਂ ਕਿਹੜੇ ਮੈਨੂੰ ਸਮਝ ਨਹੀਂ ਆ ਰਹੀ ਕਿਹੜੇ ਲਵਾਂ। ਗੁਰਨੇਕ ਟੀਚਰ ਜੀ ਕਹਿੰਦੇ ਨੇ ਕੁਟਾਨ ਪ੍ਰਣਾਮ ਸਿੱਖ ਕੌਮ ਦੇ ਜੰਗੀ ਜੁਝਾਰੂ ਯੋਧਿਆਂ ਸ਼ਹੀਦਾਂ ਨੂੰ, ਖਾਲਸਾ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਗੁਰਵਿੰਦਰ ਬਲ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਤ ਸੂਰਤੀਆ ਜੀ ਵੀ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਮੈਸੇਜ ਜ਼ੁਬੇਰ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਉਹਨਾਂ ਨੇ ਵੀ ਵੱਖਰੇ ਸੈਗਮੈਂਟ ਦੇ ਉੱਪਰ ਆਪਣੇ ਮੈਸੇਜ ਨੇ ਉਹ ਭੇਜੇ ਨੇ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸੇ ਤਰ੍ਹਾਂ ਵੀ ਮੈਂ ਘੜੀ ਵੱਲ ਵੀ ਦੇਖ ਰਿਹਾ ਹਾਂ, ਤੁਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ। ਪਰ ਵੈਸੇ ਚੰਗਾ ਹੋਏ ਵੀ ਤੁਸੀਂ ਬਜਾਏ ਜਿਹੜੇ ਬਹੁਤ ਰਿਪੀਟਡ ਕਮੈਂਟ ਆਉਂਦੇ ਨੇ ਤੇ ਉਹੀ ਗੱਲ ਅਸੀਂ ਫਤਿਹ ਜਾਂ ਖਾਲਿਸਤਾਨ ਜ਼ਿੰਦਾਬਾਦ ਉਹ ਦੁਹਰਾਉਂਦੇ ਹਾਂ, ਤੁਸੀਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋ। ਪਰ ਜੇ ਉਸ ਦੇ ਵਿੱਚ ਕੋਈ ਹੋਰ ਸਬਸਟੈਂਸ ਹੋਏ ਤਾਂ ਅਸੀਂ ਸਮਝਾਂਗੇ ਕਿ ਸਮੇਂ ਦਾ ਬੈਸਟ ਯੂਜ਼ ਹੈ। ਹੁਣ ਮੈਂ ਸਾਨੂੰ ਬੜੇ ਹੀ ਦੇਰ ਬਾਅਦ ਭੈਣ ਜੀ ਅਮਨਜੋਤ ਕੌਰ ਦੀ ਲਿਖਤ ਵਸੂਲ ਹੋਈ ਹੈ। ਉਹਨਾਂ ਬਾਰੇ ਮੈਂ ਫਿਕਰਮੰਦ ਵੀ ਹੋ ਜਾਂਦਾ ਜਦੋਂ ਨਹੀਂ ਲਿਖਦੇ, ਪਰ ਸ਼ੁਕਰ ਹੈ ਉਹ ਚੜ੍ਹਦੀ ਕਲਾ 'ਚ ਨੇ। ਔਰ ਉਹਨਾਂ ਨੇ ਜਿਹੜਾ ਵੀ ਉਹ ਟੌਪਿਕ ਚੁਣਦੇ ਨੇ ਉਹ ਇੱਕ ਨਵੇਕਲਾ ਹੁੰਦਾ ਹੈ। ਔਰ ਮੇਰੇ ਲਈ ਹਮੇਸ਼ਾ ਹੀ ਮੈਂ ਉਹਦੇ 'ਚ ਕੋਈ ਵੀ ਈਵਨ ਕੌਮਾ ਜਾਂ ਫੁੱਲ ਸਟਾਪ ਵੀ ਬਦਲਣ ਦੀ ਹਿੰਮਤ ਨਹੀਂ ਕਰਦਾ, ਕਿਉਂਕਿ ਮੈਨੂੰ ਪਤਾ ਹੁੰਦਾ ਕਿ ਵੈਲ ਰਿਸਰਚਡ ਹੈ, ਵੈਲ ਡਰਾਫਟਡ ਹੈ। ਔਰ ਇਹ ਸਾਡੇ ਮੈਂ ਸਮਝਦਾ ਵੀ ਬੀਬੀਆਂ ਦਾ ਜਿਹੜਾ ਵੱਡਾ ਇੱਕ ਯੋਗਦਾਨ ਹੈ ਉਸ ਦੇ ਵਿੱਚ ਭੈਣ ਜੀ ਅਮਨਜੋਤ ਕੌਰ ਸਾਡੇ ਬਹੁਤ ਹੀ ਪਿਆਰੇ ਜਿਹੜੇ ਨੇ ਉਹ ਪਾਰਟਿਸਪੈਂਟ ਨੇ ਇਸ ਪ੍ਰੋਗਰਾਮ ਦੇ। ਔਰ ਜਿਵੇਂ ਜੇ ਅਸੀਂ ਮੋਦੀ ਔਰ ਇਹ ਸਾਰੇ RSS ਔਰ ਹਿੰਦੂਤਵਾ ਆਈਡੀਓਲੋਜੀ ਦਾ ਸਭ ਤੋਂ ਸਟਰੋਂਗ ਵੈਪਨ ਦੇਖੀਏ, ਵੈਸੇ ਤਾਂ ਇਹਨਾਂ ਨੇ ਚਾਣਕਿਆ ਨੀਤੀ ਦੇ ਚਾਰੋਂ ਹੀ ਹਥਿਆਰ ਜਿਹੜੇ ਨੇ ਝੋਕੇ ਹੋਏ ਨੇ, ਸਾਮ ਦਾਮ ਦੰਡ ਭੇਦ, ਪਰ ਸਭ ਤੋਂ ਪਾਵਰਫੁਲ ਹਥਿਆਰ ਇਹਨਾਂ ਦਾ ਪ੍ਰੋਪੇਗੈਂਡਾ ਹੈ। ਇੰਨਾ ਝੂਠ, ਇੰਨਾ ਵੱਡਾ ਝੂਠ, ਫਿਰ ਬਾਰ-ਬਾਰ ਝੂਠ। ਔਰ ਉਹ ਝੂਠ ਪਸਾਰਨ ਦੇ ਲਈ ਜਿਵੇਂ ਉਹਨਾਂ ਨੇ ਨੈਟਵਰਕ, ਮੇਨ ਸਟ੍ਰੀਮ ਮੀਡੀਆ, ਸੋਸ਼ਲ ਮੀਡੀਆ, ਬਾਹਰ ਔਰ ਫਿਰ ਇੱਕ ਟਰੋਲਰ ਦੀ ਫੌਜ, ਜਿਹੜਾ ਵੀ ਹੁਣ ਜੋ ਹਾਲ ਇਹਨਾਂ ਨੇ ਓਬਾਮਾ ਦਾ ਟਰੋਲ ਕਰ ਰਹੇ ਨੇ ਕਿ ਜੀ ਉਹਨੇ ਕਿਉਂ ਕਹਿਤਾ ਇੰਡੀਆ ਬਾਲਕਨਾਈਜ਼ ਹੋਣ ਵੱਲ ਜਾ ਰਿਹਾ। ਉਹ ਬੀਬੀ ਜਿਹੜੀ ਹੈ ਉਹ ਸਿੱਦੀਕੀ ਵਾਲ ਸਟਰੀਟ ਜਰਨਲ ਦੀ ਕੋਰਸਪੋਂਡੈਂਟ ਜਿਹਨੇ ਮੋਦੀ ਨੂੰ ਪੁੱਛਿਆ ਸਵਾਲ, ਉਸ ਨੂੰ ਟਰੋਲ ਕਰ ਰਹੇ ਨੇ। ਇਸੇ ਤਰ੍ਹਾਂ ਜੋ ਉਹਨਾਂ ਨੂੰ ਨਜ਼ਰ ਆਉਂਦਾ ਹੈ ਇਸ ਵੇਲੇ ਹੁਣ ਤਾਂ ਬਹੁਤ ਸਾਰੇ ਖਾਲਿਸਤਾਨੀ ਵੈਬਸਾਈਟਸ 'ਤੇ ਵੀ ਪਹੁੰਚ ਗਏ ਹੋਏ ਨੇ ਜਿੱਥੇ ਉਹਨਾਂ ਦਾ ਜੀ ਕਰਦਾ ਹੈ। ਈਵਨ ਸਾਨੂੰ ਕਿੰਨਾ ਵਕਤ ਲੱਗਦਾ ਹੈ ਇਹਨਾਂ 'ਚ ਕਈ ਮੈਸੇਜ ਜਿਹੜੇ ਨੇ ਉਹ ਸੁਪਰੈਸ ਕਰਨ ਦੇ ਲਈ, ਔਰ ਉਹਨੂੰ ਭਰ ਦਿੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰੀ ਸਾਡੇ ਆਪਣੇ ਵੀਰ ਵੀ, ਮੈਂ ਫੇਸਬੁੱਕ 'ਤੇ ਵੀ ਦੇਖ ਰਿਹਾ ਸੀ, ਹੁਣ ਜੇ ਤੁਸੀਂ 10 ਮੈਸੇਜ ਖਾਲਿਸਤਾਨ ਜ਼ਿੰਦਾਬਾਦ ਰੱਖ ਕੇ ਕਰੋਗੇ ਤੁਸੀਂ ਸਾਡੇ ਲਈ ਵੀ ਰੁਕਾਵਟ ਪੈਦਾ ਕਰ ਰਹੇ ਹੋ, ਕਿਉਂਕਿ ਅਸੀਂ ਜੇ ਥੱਲੇ ਤੱਕ ਜਾਣਾ ਹੈ ਤੇ ਉਹ ਵੇਸਟ ਆਫ ਟਾਈਮ ਵੀ ਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਟਰੋਲਰ ਤਾਂ ਆਪਣਾ ਕੰਮ ਕਰਦੇ ਹੀ ਨੇ, ਲੇਕਿਨ ਜਿਵੇਂ ਇਹਨਾਂ ਨੇ ਲੇਟਲੀ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਇਸਤੇਮਾਲ ਕੀਤਾ ਹੈ, ਕਿਵੇਂ ਇਹਨਾਂ ਨੇ ਜਿਹੜੇ ਰੀਅਲ ਉਰਦੂ ਔਰ ਦੂਸਰੀ ਹਿੰਦੁਸਤਾਨੀ ਦੇ ਸਕ੍ਰਿਪਟ ਰਾਈਟਰ ਸੀ ਉਹਨਾਂ ਨੂੰ ਡਿਮੋਨਾਈਜ਼ ਕੀਤਾ। ਨਸੀਰੁਦੀਨ ਸ਼ਾਹ ਵਰਗਿਆਂ ਦੇ ਖਿਲਾਫ ਕਿਵੇਂ ਖੜਾ ਕੀਤਾ ਬਾਵੇਲਾ, ਫਿਰ ਆਮਰ ਖਾਨ ਔਰ ਸ਼ਾਹਰੁਖ ਖਾਨ ਤੇ ਪਤਾ ਨਹੀਂ ਕਿਹੜਾ ਤੀਜਾ ਖਾਨ ਹੈ, ਸਲਮਾਨ ਖਾਨ, ਉਹਨਾਂ ਨੂੰ ਕੱਲੇ ਨੂੰ ਕਿਸੇ ਨੂੰ ਹਿਰਨ ਦੇ ਮਾਰਨ 'ਚ ਰੋਕ ਲਿਆ, ਕਿਸੇ ਨੂੰ ਇਹ ਉਹਨੇ ਕਿਹਾ ਕਿ ਜੀ ਮੇਰੀ ਘਰ ਵਾਲੀ ਕਹਿੰਦੀ ਵੀ ਅਸੀਂ ਸੇਫ ਨਹੀਂ ਕਿਤੇ ਚਲੇ ਜਾਈਏ, ਜਾਓ ਤੁਹਾਨੂੰ ਜੀ ਪਾਕਿਸਤਾਨ ਦੀਆਂ ਟਿਕਟਾਂ ਭੇਜ ਦਿੰਦੇ ਆ ਇਹ ਉਹ। ਫਿਰ ਇਹਨਾਂ ਨੇ ਆਪਣੇ ਕਿਵੇਂ ਆਊਟ ਆਫ ਦਾ ਵੇ ਜਾ ਕੇ ਉਹ ਬਾਹੂਬਲੀ ਵਰਗੀਆਂ ਫਿਲਮਾਂ ਬਣਵਾਈਆਂ
ਜਾਂ ਕਸ਼ਮੀਰ ਫਾਈਲਸ, ਉਹ ਅਗਨੀਹੋਤਰੀ ਝੂਠੀ ਫਿਲਮ ਔਰ ਉਹਨੂੰ ਟੈਕਸ ਮੁਆਫ ਜਿੱਥੇ ਇਹਨਾਂ ਦੀਆਂ 10-12 ਸਟੇਟਾਂ 'ਚ ਹਕੂਮਤ ਹੈ ਉਹਨੂੰ ਪ੍ਰਮੋਟ ਕਰਨਾ। ਫਿਰ ਕੇਰਲਾ ਸਟੋਰੀ ਮੁਸਲਮਾਨਾਂ ਨੂੰ ਡਿਮੋਨਾਈਜ਼ ਕਰਨ ਦੇ ਲਈ, ਔਰ ਉਹ ਸਾਰਾ ਜਿਹੜਾ ਪਾਰਟ ਹੈ ਉਹਨੂੰ ਫਿਰ ਜੀ ਇੱਕ ਦਿਨ 'ਚ ਇੰਨੇ ਦੀ ਬਿਜ਼ਨਸ ਕਰ ਲਈ, ਇੱਧਰ ਕਰ ਲਈ, ਉੱਧਰ ਕਰ ਲਈ। ਹੁਣ ਆਦਿ ਪੁਰਸ਼ ਦੇ ਨਾਂ ਥੱਲੇ ਜੋ ਚੱਲ ਰਿਹਾ, ਹਾਲਾਂ ਉਹ ਪੁੱਠਾ ਪਿਆ ਇਹਨਾਂ ਨੂੰ, ਕਿਉਂਕਿ ਹਨੂਮਾਨ ਨੂੰ ਇਹ ਕਿਹਾ ਜੀ ਭਗਵਾਨ ਤਾਂ ਅਸੀਂ ਬਣਾਇਆ, ਉਹਨੂੰ ਲੈ ਕੇ ਹਿੰਦੂ ਤਾਂ ਵੀ ਪਿੱਛੇ ਪਏ ਨੇ। ਲੇਕਿਨ ਇਹ ਸਾਰਾ ਹੀ ਉਹਨਾਂ ਦਾ ਜਿਹੜਾ ਇਸ ਕਿਸਮ ਦਾ ਪ੍ਰੋਪੇਗੈਂਡਾ ਲਾਈਨ ਹੈ, ਇਸ ਦੇ ਉੱਤੇ ਉਹਨਾਂ ਨੇ ਖਾਸ ਤੌਰ ਤੇ ਫੋਕਸਡ ਉਹਨਾਂ ਦੀ ਲਿਖਤ ਹੈ ਕਿ ਇੰਡੀਆ ਓਪਨਲੀ ਯੂਜ਼ਿੰਗ ਬਾਲੀਵੁੱਡ ਫॉर ਐਕਸਪੈਂਸ਼ਨਿਜ਼ਮ ਏਜੰਡਾ। ਔਰ ਰੀਸੈਂਟਲੀ ਰਿਲੀਜ਼ਡ ਫਿਲਮ ਆਦਿ ਪੁਰਸ਼ which claims to be based on Ramayana seems to be an attempt of BJP to promote RSS ideology and promote India's expansionist designs against neighboring countries with their so-called mythical Akhand Bharat dreams। ਉਹ ਅਸੀਂ ਦੇਖਦੇ ਹਾਂ ਵੀ ਈਵਨ ਜਦੋਂ ਇਹਨਾਂ ਨੇ ਨਵੀਂ ਪਾਰਲੀਮੈਂਟ ਬਿਲਡਿੰਗ 'ਚ ਸੰਗੋਲ ਲਿਆ ਕੇ ਐਸਟੈਬਲਿਸ਼ ਕੀਤਾ, ਹਿੰਦੂ ਸਾਮਰਾਜ ਦਾ ਐਲਾਨ ਸੀ, ਹਿੰਦੂ ਸਮਰਾਟ ਬਣ ਗਿਆ। ਜਿਹੜਾ ਉੱਥੇ ਨਕਸ਼ਾ ਲਾਇਆ ਅਖੰਡ ਭਾਰਤ ਦਾ, ਉਹਦੇ 'ਚ ਨੇਪਾਲ, ਪਾਕਿਸਤਾਨ, ਬੰਗਲਾਦੇਸ਼, ਨੇਪਾਲ ਨੇ ਤਾਂ ਇਹ ਸਾਦੀ ਪੁਰਸ਼ 'ਤੇ ਹੀ ਪਾਬੰਦੀ ਲਾ ਦਿੱਤੀ। ਕਾਠਮੰਡੂ 'ਚ ਉਹਨਾਂ ਨੇ ਆਪਣਾ ਨਕਸ਼ਾ ਬਣਾ ਕੇ ਉੱਤਰਾਖੰਡ ਤੋਂ ਲੈ ਕੇ ਜਿਹੜਾ ਉਹ ਹਿਮਾਚਲ ਦੇ ਸਤਲੁਜ ਦੇ ਕੰਢਿਆਂ ਤੱਕ, ਬਿਲਾਸਪੁਰ ਤੱਕ ਸਭ ਨੇਪਾਲ ਦਾ ਦਿਖਾਇਆ। ਤਾਂ ਉਹਨਾਂ ਨੇ ਕਿਹਾ ਕਿ ਭਾਈ ਇਹ ਉਹਨਾਂ ਨੇ ਜਿਹੜਾ ਮਿਥਿਹਾਸ ਵਿਚਲਾ ਅਖੰਡ ਭਾਰਤ ਹੈ ਉਹਨੂੰ ਆਦਿ ਪੁਰਸ਼ ਰਾਹੀਂ ਪ੍ਰਮੋਟ ਕਰ ਰਹੇ ਨੇ। Nepal has banned this film and also banned all Indian films after this film claimed Sita was daughter of India, and its writer Manoj Shukla claimed Nepal was part of India till 1903, ਜਿਹੜਾ ਕਿ ਬਿਲਕੁਲ ਝੂਠ ਹੈ। ਉਹਨਾਂ ਨੇ ਤਾਂ ਈਵਨ ਅੰਗਰੇਜ਼ਾਂ ਦੇ ਨਾਲ ਜਿਹੜੀ ਆ ਉਹ ਲੜਾਈ ਲੜ ਕੇ ਵੀ ਨੇਪਾਲ ਨੇ ਈਵਨ ਆਪਣਾ ਇਲਾਕਾ ਤਾਂ ਸਰੈਂਡਰ ਕੀਤਾ, ਲੇਕਿਨ ਕਦੇ ਵੀ ਨੇਪਾਲ ਨੇ ਆਪਣੀ ਸੋਵਰਨਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਔਰ ਫਿਰ ਉਹਨਾਂ ਨੇ ਕਿਹਾ ਵੀ ਦਾ ਇੰਟਰਵਿਊ ਆਫ ਇਟਸ ਰਾਈਟਰ is being criticized all over, and Nepalis are deeply offended at India not respecting sovereignty of Nepal and spreading misinformation about Nepal। ਅਸੀਂ ਇਹਦੇ segment ਵੀ ਕੀਤਾ ਸੀ। Birthplace of Sita is supposed to be Nepal, and that place is still known as Janakpuri and has historical temples there। ਔਰ ਈਵਨ ਇਹ ਜਦੋਂ ਆਪਣੀ ਬਰਾਤ ਜਿਹੀ ਲੈ ਕੇ ਜਾਂਦੇ ਨੇ ਅਯੁੱਧਿਆ ਤੋਂ ਜਨਕਪੁਰੀ ਜਾਂਦੇ ਨੇ ਕਿ ਜੀ ਇੱਦਾਂ ਰਾਮ ਗਿਆ ਸੀ ਉੱਥੇ ਸੀਤਾ ਨੂੰ ਵਿਆਹਣ ਲਈ। It seems RSS and BJP are using Bollywood to promote their own ideas of Akhand Bharat and India's typical inability to accept and respect sovereignty of other nations in neighborhood। ਬਿਲਕੁਲ ਠੀਕ। Indians are defending the film online with false claims that Nepal was part of India once, or Nepal itself wanted to be merged with India, but Nehru declined request of the then rulers of Nepal, though Nepal has never been part of India and has been a sovereign kingdom and nation। ਇਹ ਕਈ ਝੂਠ ਇਹਨਾਂ ਨੇ ਫੈਲਾਏ ਹੋਏ ਨੇ। ਇੱਕ ਇਹ ਸੀ ਜੀ ਕਿ ਜਿਹੜਾ UN ਸਿਕਿਉਰਿਟੀ ਕੌਂਸਲ ਦਾ ਇੰਡੀਆ ਨੂੰ ਮੈਂਬਰ ਬਣਾਉਣਾ ਚਾਹੁੰਦੇ ਸੀ ਅਮਰੀਕਾ ਵਾਲੇ ਦੂਜੇ, ਪਰ ਇੰਡੀਆ ਨੇ ਆਪਣੀ ਸੀਟ ਛੱਡਤੀ, ਉਹਨੇ ਕਿਹਾ ਜੀ ਚਾਈਨਾ ਨੂੰ ਬਣਾ ਦਿਓ। ਬਿਲਕੁਲ ਝੂਠ। ਇਹੀ ਗੱਲ ਕਿ ਵੀ ਨੇਪਾਲੀ ਬੜੇ ਅਣਖੀ ਲੋਕ ਨੇ। ਮੇਰਾ ਤਾਂ ਜਿਹੜੇ ਕਲਾਸ ਫੈਲੋ ਰਹੇ ਨੇ ਔਰ ਮੈਨੂੰ ਪਤਾ ਹੈ ਵੀ ਉਹਨਾਂ ਦਾ ਆਪਣਾ ਪ੍ਰਾਈਡ ਕਿੰਨਾ ਹੈ। ਉਹ ਇਹਨਾਂ ਨੂੰ ਨਫ਼ਰਤ ਕਰਦੇ ਨੇ, ਸਿੱਖਾਂ ਦੀ ਇੱਜ਼ਤ ਕਰਦੇ ਨੇ। ਉਹ ਸਮਝਦੇ ਨੇ ਵੀ ਉਹ ਕਹਿਣਗੇ ਥਾਪਾ ਬਹਾਦਰ, ਸਰਦਾਰ ਬਹਾਦਰ, ਇਹ ਸਭ ਡਰਪੋਕ ਇਹ ਦਾਜੀ ਡਰਪੋਕ ਬ੍ਰਦਰ ਕਹਿਣਗੇ ਇਹ ਡਰਪੋਕ ਕੌਮ। ਸੋ ਉਹ ਕਹਿੰਦੇ ਨੇਪਾਲ ਇਹਨਾਂ ਦੀ ਸੋਵਰਨਿਟੀ ਮੰਨਣਾ ਚਾਹੁੰਦੇ ਸੀ। ਔਰ ਜਿਹੜਾ ਇਟ ਸੀਮਸ ਦਾ RSS and BJP are using Bollywood to ਪੜ੍ਹ ਲਿਆ। Indians are defending the film online with false claims that Nepal was part of India once, or Nepal itself wanted to be merged with India, but Nehru declined request of the then ruler of Nepal, though Nepal has never been part of India and has been a sovereign kingdom and nation। This film has end credits thanking BJP CMs and PM himself, and the makers are known to be right leaning। Now that film has got backlash by many Hindus in right wing itself, BJP is silent। ਉਹ ਵਿੱਚ ਹੀ ਕਿ ਹਨੂਮਾਨ ਨੂੰ ਕਹਿੰਦਾ ਅਸੀਂ ਬਣਾਇਆ ਭਗਵਾਨ ਹੈ, ਕਿੱਥੋਂ ਭਗਵਾਨ ਸੀ। Makers have issued an apology to Nepal government after film was banned in Nepal, and all Indian films were banned there। ਉਹਨੇ ਕਿਹਾ ਇਹੀ ਨਹੀਂ ਸਾਰੀਆਂ ਇੰਡੀਅਨ ਫਿਲਮ ਬੈਨ। ਇਹ ਹੈ ਅਣਖ ਦੀ ਗੱਲ। But it is clear India is using Bollywood more overtly to promote its expansionist agenda against sovereignty of neighboring nations। Caught on the wrong foot, but certainly ਉਹਨਾਂ ਦੀ intent ਇਹੀ ਹੈ। They have also used dialogues
लाहौर दहेज में लेके जाएगा in Gadar 2 trailer, and earlier in original Gadar they have dialogues like बाप बाप होता है, which indicated their inability to accept sovereignty of Pakistan as an independent nation। और ਉਹਦੇ 'ਚ ਇਹ ਧਰਮਿੰਦਰ ਔਰ ਉਹਦੀ ਨਸਲ ਜਿਹੜੀ ਆ ਆਰੀਆ ਸਮਾਜੀਆਂ ਦੀ ਤੇ ਖੁਦ ਇਹ ਕੀ ਹੈ ਇਹਦਾ ਕਿਰਦਾਰ, ਲੇਕਿਨ ਜਦੋਂ ਉਹਨਾਂ ਨੇ ਨਫ਼ਰਤ ਫੈਲਾਣੀ ਹੈ ਤਾਂ ਫਿਰ ਇਹ ਦਿਓਲ ਟੱਬਰ ਨੂੰ ਯੂਜ਼ ਕਰ ਲੈਂਦੇ ਨੇ। ਗਦਰ 1 ਹੈ ਪਹਿਲਾਂ, ਹੁਣ ਗਦਰ 2 ਦੇ ਟੀਜ਼ਰ ਜਿਹੜਾ ਉਹ ਇਸ ਕਿਸਮ ਦਾ ਕੋਈ ਡਾਇਲੌਗ ਹੈ। ਮੈਨੂੰ ਤਾਂ ਇਹਨਾਂ ਦੋਵਾਂ ਦੀਆਂ ਸ਼ਕਲਾਂ ਤੋਂ ਹੀ ਇੰਨੀ ਨਫ਼ਰਤ ਹੈ, ਧਰਮਿੰਦਰ ਵੀ ਔਰ ਉਹ ਦੂਜਾ ਜਿਹੜਾ ਉਹ ਲੰਬੂ ਅਮਿਤਾਭ ਬੱਚਨ, ਕਿ ਦੋਨੋਂ ਕਾਤਲ, ਦੋਨੋਂ ਐਂਟਾਈ ਸਿੱਖ, ਦੋਨੋਂ ਹਿੰਦੂ ਤਵੀਆਂ ਦੇ ਜਿਹੜੇ ਨੇ ਉਹ ਫਲੈਗ ਬੇਅਰਰ, ਔਰ ਇਹਨਾਂ ਨੂੰ ਕਈ ਵਾਰੀ ਸਿੱਖਾਂ ਨੇ ਵੀ ਸਿਰ ਤੇ ਚੁੱਕਿਆ ਹੁੰਦਾ ਹੈ, ਇਹਨੂੰ ਧਰਮਿੰਦਰ ਔਰ ਇਹਦੇ ਟੱਬਰ ਨੂੰ ਖਾਸ ਕਰਕੇ। ਔਰ ਫਿਰ ਇਹਨਾਂ ਨੇ ਕਿਹਾ ਦਾ ਡਾਇਲੌਗਸ ਇਨ ਆਦਿ ਪੁਰਸ਼ ਐਂਡ ਗਦਰ 2 once again show BJP stamp in Bollywood, interference in filmmaking or promoting and funding films that not so covertly promote Akhand Bharat agenda and stake claim of India on Pakistan, Sri Lanka and Nepal। बिल्कुल I am happy government of Nepal has taken strict note of this misleading claim, and after seeing how cheap dialogues have been used in Adi Purush, I can safely say I am proud that Sikhs do not allow films on our history or gurus. Filmmakers can stoop to any low for TRPs or box office and add any masala. They have no respect for faith or devotion or authenticity। ਇਹ ਬਿਲਕੁਲ ਉਹਨਾਂ ਨੇ ਠੀਕ ਕਿਹਾ। ਇਸ ਲਈ ਈਵਨ ਐਨੀਮੇਟਡ ਫਿਲਮਾਂ ਦੇ ਉੱਤੇ ਵੀ ਸਿੱਖਾਂ ਨੇ ਇਤਰਾਜ਼ ਖੜਾ ਕੀਤਾ, ਅਦਰਵਾਈਜ਼ ਹੁਣ ਤੱਕ ਇਹਨਾਂ ਨੇ ਕੁਛ ਤਾਂ ਕੁਛ ਬਣਾਇਆ ਹੋਣਾ ਸੀ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਡੂ ਨਾਟ ਅਲਾਓ, ਆਈ ਐਮ ਆਲਸੋ ਨੋਟਿੰਗ ਹਾਊ BJP, VHP, Bajrang Dal, RSS are silent now, and no one is filing cases nor taking protests or attacking theatres. If a Khan had made Adi Purush or starred in it, they would have accused him of being ISI agent to defame Hindus, ਕਿਉਂਕਿ ਐਕਟਰ ਵੀ ਦੂਜੇ ਨੇ, ਬਣਾਉਣ ਵਾਲੇ ਵੀ ਉਹ ਨੇ, RSS ਨੇ ਪੈਸੇ ਦੇ ਕੇ ਬਣਵਾਇਆ, ਪਰ ਆਮ ਹਿੰਦੂਆਂ ਨੂੰ ਲੱਗਾ ਵੀ ਇਹ ਤਾਂ ਭਗਵਾਨ ਹਨੂਮਾਨ ਦਾ ਵੀ ਜਿਹੜਾ ਇਹਨਾਂ ਨੇ ਮਜ਼ਾਕ ਉਡਾਇਆ, ਉਹਨੂੰ ਵੀ ਰੱਬ ਅਸੀਂ ਬਣਾਇਆ। Now that their own Hindu makers like Om Raut and Manoj Shukla made such a film, they are silent and say no word on hurting religious sentiments and took no morchas, and censor easily cleared the film। Double standards of BJP are evident। और अखीरले पैरे च भैन जी अमनजोत कौर ने लिखा है, they have been encouraging and funding more films on Ramayana in run up to elections and opening of Ram Mandir to get maximum benefits for BJP। ਹੁਣ ਅਜੇ ਮੋਦੀ ਨੇ ਫਿਰ ਧੋਤੀ ਬੰਨਣੀ ਹੈ, ਭਗਵਾਨ ਰਾਮ ਦਾ ਅਵਤਾਰ ਧਾਰ ਕੇ ਫਿਰ ਉਹਨੇ ਅਯੁੱਧਿਆ 'ਚ ਪ੍ਰਵੇਸ਼ ਕਰਨਾ ਹੈ। ਜਦੋਂ ਮੰਦਿਰ ਕੰਪਲੀਟ ਹੋ ਗਿਆ ਫਿਰ ਉਹ 2024 ਦਾ ਇਲੈਕਸ਼ਨ ਕੈਂਪੇਨ ਹੋਏਗਾ। देयर प्लान सीम्स टू हैव बैकफायर्ड बिग टाइम विद दिस फिल्म आदि पुरुष। ਹੁਣ ਇਹਨਾਂ ਦੀ ਜਿਹੜੀ ਹੈ ਉਹ ਪੁੱਠਾ ਗੇੜਾ ਇਹਨਾਂ ਦਾ ਸ਼ੁਰੂ ਹੋਇਆ ਹੋਇਆ ਬੈਕਫਾਇਰ। ਆਈ ਵੁੱਡ ਸੁਜੈਸਟ ਸਿਕਸ to be more staunch in their opposition to Bollywood or Indian TV making films on us, or dragging our gurus in Ram or Ayodhya issue like Modi did 2 years ago। Thank you। ਜਿਵੇਂ ਇਹਨੇ ਜਦੋਂ ਉਸ ਦਾ ਕੀਤਾ ਅਯੁੱਧਿਆ ਦਾ ਉਦਘਾਟਨ ਜਾ ਕੇ ਤੇ ਫਿਰ ਉਹ ਸਿੱਖ ਗੁਰੂਆਂ ਦੇ ਨਾਲ ਜੋੜ ਕੇ ਉਹ ਸਾਰੇ ਨੂੰ ਜਿਹੜਾ ਉਹ ਦਸਮ ਗ੍ਰੰਥ ਦੇ ਕੁਝ ਹਿੱਸਿਆਂ ਨੂੰ ਮਿਸਕੋਟ ਕਰਕੇ। ਸੋ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਦਾ ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।